ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਅੱਜ ਵੀ ਕਰਾਂਗੇ ਆਪਾਂ ਕੁਝ ਕੁ ਮਸਲਿਆਂ ਤੇ ਵਿਚਾਰ ਤੇ ਆਪਣੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਪਹੁੰਚ ਚੁੱਕੇ ਨੇ ਦਲਜੀਤ ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਆਸ ਕਰਦਾ ਤੁਹਾਡਾ ਸਮਾਂ ਜਿਹੜਾ ਵਧੀਆ ਬਤੀਤ ਹੋ ਰਿਹਾ ਹੋਣਾ ਜੀ। ਸੋ ਦਲਜੀਤ ਜੀ ਆਪਾਂ ਅੱਜ ਪ੍ਰਮੁੱਖ ਤੌਰ ਤੇ ਉਹੀ ਮੁੱਦਾ ਵਿਚਾਰਨਾ ਜੋ ਇਸ ਵੇਲੇ ਕਾਫੀ ਸੁਰਖੀਆਂ 'ਚ ਬਣਿਆ ਹੋਇਆ, ਉਹ ਆ ਜੀ ਦਿੱਲੀ ਦੇ ਚੋਣ ਨਤੀਜਿਆਂ ਦਾ। ਕਿਉਂਕਿ ਪਿਛਲੀ ਵਾਰ ਤਾਂ ਬੀਜੇਪੀ ਇੱਕੋ ਸਕੂਟਰ ਤੇ ਟ੍ਰਿਪਲਿੰਗ ਕਰਦੀ ਸੀ, ਐਰਕੀ ਉਹਨਾਂ ਨੇ ਕਾਫੀ ਜ਼ੋਰ ਲਾਇਆ ਤੇ 8 ਸੀਟਰ ਗੱਡੀ ਤੱਕ ਪਹੁੰਚ ਗਏ ਆ। 70 ਸੀਟਾਂ ਚੋਂ 8 ਸੀਟਾਂ ਲੈ ਕੇ ਆਪ ਨੂੰ ਪੂਰੀ ਟੱਕਰ ਦਿੱਤੀ ਤੇ ਉਧਰ ਅਰਵਿੰਦ ਕੇਜਰੀਵਾਲ ਹੋਣੀ ਉਹਨਾਂ ਨੇ ਤੀਸਰੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਮਾਰਤੀ ਆ। ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ ਭਾਜਪਾ ਨੂੰ ਜੀ ਕਿ ਜਿੱਦਾਂ ਤੁਸੀਂ ਦੱਸਿਆ ਵੀ ਤਰੱਕੀ ਕੀਤੀ ਆ ਜੀ ਤੇ 50% ਤੋਂ ਉੱਤੇ ਦੀ ਰੇਸ਼ੋ ਜੇ ਆਪਾਂ ਕਹਿ ਸਕਦੇ ਉਹਨਾਂ ਦੀ। ਪਰ ਦੂਜੇ ਪਾਸੇ ਵਧਾਈਆਂ ਆ ਆਮ ਆਦਮੀ ਪਾਰਟੀ ਨੂੰ। ਪਰ ਦਿੱਲੀ ਨੇ ਪਹਿਲੀ ਵਾਰ ਨਹੀਂ ਇਹ ਸਰਕਾਰ 3 ਵਾਰੀ ਬਣਾਈ ਜੀ। ਸ਼ੀਲਾ ਦੀਕਸ਼ਤ ਲਗਾਤਾਰ 15 ਸਾਲ ਰਾਜ ਕੀਤਾ ਦਿੱਲੀ ਦੇ ਵਿੱਚ। ਬਹੁਤ ਵਧੀਆ ਸਰਕਾਰ ਉਹਨੇ ਦਿੱਤੀ, ਲੋਕਾਂ ਦਾ ਵਿਸ਼ਵਾਸ ਵੀ ਬਹੁਤ ਜਿੱਤਿਆ ਸੀ। ਪਰ ਕੁਛ ਕੁ ਗੱਲਾਂ ਲਾਸਟ ਜਿਹੜੇ ਉਹਦੇ 5 ਸਾਲ ਸੀ ਕਾਰਜਕਾਲ ਦੇ ਵਿੱਚ, ਉਹਦੇ ਵਿੱਚ ਕਾਮਨਵੈਲਥ ਗੇਮਸ ਦਾ ਹੋ ਗਿਆ, ਫਿਰ ਕਾਂਗਰਸ ਸਰਕਾਰ ਦੇ ਵਿੱਚ ਉਹ ਜਿਹੜੇ ਘੁਟਾਲੇ ਹੋਏ ਆ ਮਨਮੋਹਨ ਸਰਕਾਰ ਦੇ ਵਿੱਚ, ਉਹਦਾ ਖਾਮਿਆਜ਼ਾ ਇੱਦਾਂ ਦਾ ਭੁਗਤਿਆ ਕਿ ਉਹ ਜਿਹੜੀ ਮੁੜ ਕੇ ਪੈਰਾਂ ਸਿਰ ਕਾਂਗਰਸ ਜਿਹੜੀ ਆ ਨਹੀਂ ਪਾਈ। ਕਾਂਗਰਸ ਜਿਹੜੀ ਜਿੱਦਾਂ ਧਰਮਸੋਤ ਸਾਹਿਬ ਜਿਹੜੇ ਕਿ ਕੈਬਨਿਟ ਮਿਨਿਸਟਰ ਹੈਗੇ ਆ, ਉਹਨਾਂ ਨੇ ਕਿਹਾ ਵੀ 0 ਸੀ ਤੇ 0 ਹੀ ਰਹਿ ਗਈ ਆ। ਪਰ ਇਹ ਆ ਕਿ ਜਿਨ੍ਹਾਂ ਨੇ 15 ਸਾਲ ਰਾਜ ਕੀਤਾ ਉਹਨਾਂ ਲਈ ਮੈਨੂੰ ਲੱਗਦਾ ਵੀ 0 ਜਿਹੜੀ ਆ ਉਹ ਇੱਕ ਅਸਹਿਣ ਹੈ। ਪਰ ਉਹ ਲੱਗਦਾ ਵੀ 0 ਤੇ ਕਾਫੀ ਖੁਸ਼ ਹੈ, ਰਿਕਾਰਡ ਕਾਇਮ ਕੀਤਾ ਜਿੰਨਾ ਕੁ ਉਹਨਾਂ ਦੇ ਬਿਆਨਾਂ ਤੋਂ ਪਤਾ ਲੱਗਦਾ। ਅਸਲ ਵਿੱਚ ਉਹਦਾ ਕਾਰਨ ਇਹ ਹੋਇਆ ਵੀ ਤੁਸੀਂ ਅੰਦਾਜ਼ਾ ਲਾਓ ਵੀ 40 ਰੋਡ ਸ਼ੋਅ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ, ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਾਰੇ ਸਹਿਯੋਗੀਆਂ ਨੇ। 30 ਤੋਂ ਉੱਤੇ ਦੀਆਂ ਜਿਹੜੀਆਂ ਮੀਟਿੰਗਸ ਆ ਉਹ ਅਮਿਤ ਸ਼ਾਹ ਨੇ ਕੀਤੀਆਂ, ਗ੍ਰਹਿ ਮੰਤਰੀ ਨੇ। ਕਾਂਗਰਸ ਨੇ 4 ਰੈਲੀਆਂ ਕੀਤੀਆਂ ਸਾਰੇ ਚੋਣ ਪ੍ਰਚਾਰ ਦੇ ਵਿੱਚ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ। ਜਾਣੀ ਕਹਿ ਲਓ ਵੀ ਤੋਂ ਤੁਸੀਂ ਡਿਫਰੈਂਸ ਦੇਖ ਲਓ ਵੀ ਉਹਨਾਂ ਨੇ ਪਹਿਲਾਂ ਹੀ ਢੇਰੀ ਢਾਈ ਹੋਈ ਸੀ, ਪਹਿਲਾਂ ਹਾਰ ਪਹਿਲਾਂ ਹੀ ਮੰਨੀ ਹੋਈ ਸੀ ਉਹਨਾਂ ਨੇ। ਤੇ ਉਹ ਉਹਨਾਂ ਨੂੰ ਵੀ ਪਤਾ ਸੀ। ਉਹਦਾ ਕਾਰਨ ਵੀ ਇਹੀ ਹੋਇਆ ਕਿ ਕੇਜਰੀਵਾਲ ਵਰਗਾ ਜਿਹੜਾ ਚਿਹਰਾ ਆ, ਉਹਦੇ ਵਰਗਾ ਉਸ ਸਟੈਂਡਰਡ ਦਾ ਕੋਈ ਇਹਨਾਂ ਨੂੰ ਬੰਦਾ ਹੀ ਨਹੀਂ ਲੱਭਾ। ਸ਼ੀਲਾ ਦੀਕਸ਼ਤ ਤੋਂ ਬਾਅਦ ਕਾਂਗਰਸ ਦੇ ਕੋਲ ਕੋਈ ਇਦਾਂ ਦਾ ਚਿਹਰਾ ਹੀ ਹੈ ਨਹੀਂ ਜਿਹਨੂੰ ਅੱਗੇ ਲਿਆ ਕੇ ਜਿਹੜੇ ਪੇਸ਼ ਕਰ ਸਕਣ। ਇਹੀ ਹਾਲ ਭਾਜਪਾ ਦਾ ਰਿਹਾ। ਭਾਜਪਾ ਨੂੰ ਵੀ ਜਿਹੜਾ ਬਾਹਰੋਂ ਲੀਡਰ ਜਿਹੜੇ ਆ ਮੰਗਾਉਣੇ ਪਏ ਆ। ਪ੍ਰਕਾਸ਼ ਜਵੇੜਕਰ ਜਿਹੜੇ ਇੰਚਾਰਜ ਬਣਾਏ ਸੀ ਉਹ ਦਿੱਲੀ 'ਚ ਰਹਿੰਦੇ ਆ ਪਰ ਹੈਗੇ ਮਹਾਰਾਸ਼ਟਰ ਦੇ ਆ। ਹੁਣ ਆਪਣੇ ਪੰਜਾਬ ਤੋਂ ਤੁਸੀਂ ਲਾ ਲਓ ਕਿ ਜਦੋਂ ਇਹ ਸੰਜੇ ਸਿੰਘ ਹੁਣੀ ਗਏ ਆ ਉੱਥੇ, ਜਦੋਂ 2017 ਦੀਆਂ ਚੋਣਾਂ ਹੋਈਆਂ, ਸਾਨੂੰ ਪੰਜਾਬੀਆਂ ਨੂੰ ਇਹ ਗੱਲ ਪਸੰਦ ਹੀ ਨਹੀਂ ਆਈ। ਬਿਲਕੁਲ। ਤੇ ਕਈ ਲੋਕ ਇਹ ਵੀ ਕਹਿੰਦੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਹਾਰਨ ਦਾ ਕਾਰਨ ਇਹ ਆ ਕਿ ਮਨੀਸ਼ ਸਿਸੋਦੀਆ ਜਦੋਂ ਉੱਥੇ ਕਰਨ ਗਏ ਸੀ ਪ੍ਰਚਾਰ, ਇਹਨਾਂ ਨੇ ਕਹਿ ਦਿੱਤਾ ਸੀ ਵੀ ਤੁਸੀਂ ਇਹ ਸਮਝੋ ਵੀ ਤੁਹਾਡਾ ਮੁੱਖ ਮੰਤਰੀ ਜਿਹੜਾ ਆ ਅਰਵਿੰਦ ਕੇਜਰੀਵਾਲ ਜਿਹੜਾ ਹੋਣਾ। ਕੁਮਾਰ ਵਿਸ਼ਵਾਸ ਦੀ ਪਿਛਲੇ ਦਿਨੀ ਇੱਕ ਵੀਡੀਓ ਵੀ ਆਈ ਆ, ਉਹਦੇ ਵਿੱਚ ਉਹਨੇ ਕਿਹਾ ਸੀ ਵੀ ਕੇਜਰੀਵਾਲ ਜਿਹੜਾ ਆ ਉਹ ਮੈਨੂੰ ਕਹਿੰਦਾ ਸੀ ਵੀ ਮਨੀਸ਼ ਸਿਸੋਦੀਆ ਨੂੰ ਮੈਂ ਮੁੱਖ ਮੰਤਰੀ ਬਣਾ ਕੇ ਬਾਅਦ ਚ ਆਪ ਜਿਹੜਾ ਮੁੱਖ ਮੰਤਰੀ ਬਣਨਾ। ਪਰ ਪੰਜਾਬੀਆਂ ਨੂੰ ਗੱਲ ਨਹੀਂ ਪਸੰਦ ਆਈ। ਉਹ ਵੀ ਇੱਕ ਜਿਹੜਾ ਕਾਰਨ ਸੀ। ਹੁਣ ਇਹਨਾਂ ਨੇ ਭਾਜਪਾ ਨੇ ਮਨੋਜ ਤਿਵਾੜੀ ਜਿਹੜਾ ਬਣਾਇਆ, ਜਿਹੜਾ ਚਿਹਰਾ ਇੱਕ ਤਰ੍ਹਾਂ ਨਾਲ ਲੁਕਵੇਂ ਢੰਗ ਦੇ ਨਾਲ ਉਹਨੂੰ ਪ੍ਰਧਾਨ ਬਣਾਇਆ ਹੋਇਆ, ਉਹ ਬਿਹਾਰ ਤੋਂ ਲਿਆਂਦਾ ਹਨਾ। ਤੇ ਪ੍ਰਕਾਸ਼ ਜਵੇੜਕਰ ਮਹਾਰਾਸ਼ਟਰ ਤੋਂ, ਤਰੁਣ ਚੁੱਗ ਉਹ ਜਿਹੜਾ ਸਹਿ ਇੰਚਾਰਜ ਬਣਾਇਆ ਸੀ ਉਹ ਵੀ ਦਿੱਲੀ ਦਾ ਨਹੀਂ। ਇਸ ਕਰਕੇ ਜਿਹੜੇ ਬੰਦੇ ਉਸ ਇਲਾਕੇ ਦੇ ਹੈ ਨਹੀਂ, ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਤਾਲਮੇਲ ਆ ਲੋਕਾਂ ਦੇ ਨਾਲ ਉਹ ਬਣਾਉਣਾ ਔਖਾ ਹੋ ਜਾਂਦਾ। ਕਿਉਂਕਿ ਹਰ ਖਿੱਤੇ ਦਾ ਰਹਿਣ ਸਹਿਣ, ਬੋਲੀ ਤੇ ਉਹ ਜਿਹੜੀਆਂ ਬਹੁਤ ਗੱਲਾਂ ਜਿਹੜੀਆਂ ਪ੍ਰਭਾਵ ਪਾਉਂਦੀਆਂ ਲੋਕਾਂ ਦੇ ਵਿੱਚ। ਇੱਕ ਪੰਜਾਬੀ ਦੇ ਵਿੱਚ ਗੱਲ ਕਰੂੰਗਾ ਜਾਂ ਪੰਜਾਬੀ ਬੰਦੇ ਨੂੰ ਮਿਲੂੰਗਾ, ਦੂਜੀ ਸਟੇਟ ਦਾ ਬੰਦਾ ਜਿੰਨਾ ਮਰਜ਼ੀ ਜੋ ਲਾ ਲਵੇ ਉਹੋ ਜਿਹਾ ਪ੍ਰਭਾਵ ਨਹੀਂ ਪਾ ਪਾਉਂਦਾ। ਇਸ ਕਰਕੇ ਇਹਦੇ ਜਿਹੜੇ ਖਾਮਿਆਜੇ ਆ ਉਹ ਭੁਗਤਣੇ ਪਏ ਆ। ਪਰ ਫਿਰ ਵੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਆ। ਤੇ ਕਿਉਂਕਿ ਕੰਮ ਹੀ ਇੰਨੇ ਜ਼ਿਆਦਾ ਕੀਤੇ ਸੀ ਤੇ ਲੋਕਾਂ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਜਿਹੜਾ ਗਿਆ।
ਪਰ ਦਲਜੀਤ ਜੀ ਇੱਥੇ ਇਸ ਮੁੱਦੇ ਕਾਫੀ ਸਾਰੇ ਸਵਾਲ ਆ, ਆਪਾਂ ਇੱਕ ਇੱਕ ਕਰਕੇ ਉਹ ਵਿਚਾਰਾਂਗੇ ਅੱਜ। ਸਭ ਤੋਂ ਪਹਿਲਾਂ ਤਾਂ ਥੋੜਾ ਇਹ ਸਮਝਾਓ ਕਿ ਜਿੱਦਾਂ ਬੀਜੇਪੀ ਨੇ ਕਾਫੀ ਜ਼ਿਆਦਾ ਕਹਿੰਦੇ ਪ੍ਰਚਾਰ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਹੋਣਾ ਖਿਲਾਫ, ਜਿੱਦਾਂ ਉਹਨਾਂ ਨੂੰ ਕਦੀ ਪਾਕਿਸਤਾਨੀ ਕਿਹਾ ਗਿਆ, ਕਦੀ ਇੱਥੋਂ ਤੱਕ ਕਿ ਅੱਤਵਾਦੀ ਤੱਕ ਕਿਹਾ ਗਿਆ, ਬਹੁਤ ਕੁਝ ਬੋਲਿਆ ਗਿਆ ਉਹਨਾਂ ਖਿਲਾਫ। ਪਰ ਇਹੋ ਜਿਹੇ ਪ੍ਰਚਾਰ ਦੇ ਬਾਵਜੂਦ ਵੀ ਆਪ ਦੀ ਇੰਨੀ ਧਮਾਕੇਦਾਰ ਜਿੱਤ ਮਗਰ ਤੁਸੀਂ ਕੀ ਗੁਰਮੰਤਰ ਦੇਖਦੇ ਹੋ? ਜਿਹੜਾ ਤੁਸੀਂ ਗੱਲ ਕੀਤੀ ਕਿ ਜਿਹੜਾ ਨੈਗੇਟਿਵ ਪ੍ਰਚਾਰ ਕੀਤਾ, ਇਹ ਜਿਹੜਾ ਨੈਗੇਟਿਵ ਪ੍ਰਚਾਰ ਆ ਉੱਤਰ ਪ੍ਰਦੇਸ਼ ਦੇ ਵਿੱਚ, ਬਿਹਾਰ ਦੇ ਵਿੱਚ ਤੇ ਗੁਜਰਾਤ, ਇਹ ਉੱਥੇ ਦੇ ਮਾਡਲ ਆ। ਇਹ ਉੱਥੇ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਬਹੁਤ ਪ੍ਰਭਾਵ ਛੱਡਦੀਆਂ। ਉੱਥੇ ਦੇ ਲੋਕੀ ਜਿਹੜੇ ਆ ਉਹ ਇਦਾਂ ਗੱਲਾਂ 'ਚ ਆ ਜਾਂਦੇ ਆ। ਪਰ ਦਿੱਲੀ ਦੇ ਵਿੱਚ ਜਿਹੜੇ ਲੋਕੀ ਬਾਹਰਲੇ ਸਟੇਟਾਂ ਤੋਂ ਜ਼ਿਆਦਾ ਆਏ ਆ, ਜਿਹੜੇ ਰੋਜ਼ਗਾਰ ਦੀ ਭਾਲ ਦੇ ਵਿੱਚ ਉੱਥੇ ਗਏ ਆ, ਉਹ ਲੋਕੀ ਜ਼ਿਆਦਾਤਰ ਪੜ੍ਹੇ ਲਿਖੇ ਆ। ਉਹ ਆਏ ਆ, ਪੜ੍ਹੇ ਲਿਖੇ ਸੀਗੇ, ਉਹ ਆਪਣੇ ਕੰਮਕਾਰ ਜਦੋਂ ਉਹਨਾਂ ਨੂੰ ਆਪਣੀਆਂ ਸਟੇਟਾਂ ਦੇ ਵਿੱਚ ਉਸ ਲੈਵਲ ਦੇ ਨਹੀਂ ਕੰਮ ਮਿਲੇ, ਉਹ ਉੱਥੇ ਆਏ। ਉਹਨਾਂ ਨੂੰ ਇੱਕ ਸੈਂਸ ਆ। ਜਾਂ ਦੂਜਾ ਹੈ ਕਿ ਉਹਨਾਂ ਨੇ ਆਪਣੀ ਹੁਣ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ, ਉਹ ਪਹਿਲਾਂ ਕਦੀ ਸਰਕਾਰ ਦੇ ਵਿੱਚ ਮਿਲੀਆਂ ਨਹੀਂ। ਭਾਵੇਂ ਸ਼ੀਲਾ ਦੀਕਸ਼ਿਤ ਨੇ ਬਹੁਤ ਕੰਮ ਜਿਹੜੇ ਆ ਕੀਤੇ, ਬਹੁਤ ਸਾਰੇ ਇਦਾਂ ਦੀਆਂ ਯੋਜਨਾਵਾਂ ਬਣਾਈਆਂ, ਪਰ ਇਹਨਾਂ ਨੂੰ ਲੱਗਾ ਵੀ ਕੇਜਰੀਵਾਲ ਨੇ ਸਭ ਤੋਂ ਵੱਡਾ ਜਿਹੜਾ ਮਾਡਲ ਸੀ ਉਹ ਸੀਗਾ ਐਜੂਕੇਸ਼ਨ ਦਾ। ਐਜੂਕੇਸ਼ਨ ਦਾ ਜਿਹੜਾ ਮਾਡਲ ਸੀ, ਉਹ ਬੱਚੇ ਵੀ ਘਰ ਜਾ ਕੇ ਦੱਸਦੇ ਆ ਵੀ ਸਾਡਾ ਸਕੂਲ ਦਾ ਵਧੀਆ ਬਹੁਤ ਬਣ ਗਿਆ। ਕਿਉਂਕਿ ਬੱਚੇ ਜਿਹੜੇ ਆ ਇਹ ਪ੍ਰਚਾਰਕ ਬਹੁਤ ਤਕੜੇ ਹੁੰਦੇ ਆ। ਪੇਰੈਂਟਸ ਨੂੰ ਜਿਹੜਾ ਪ੍ਰਭਾਵਿਤ ਕਰਨਾ ਆ ਉਹ ਬੱਚੇ ਕਰ ਸਕਦੇ ਆ। ਤੁਸੀਂ ਐਡ ਵੀ ਦੇਖੀਆਂ ਹੋਣੀਆਂ ਨਿਊਜ਼, ਆਪਣੇ ਜਿਹੜੇ ਟੀਵੀ ਚੈਨਲਾਂ ਤੇ ਚੱਲਦੀਆਂ, ਉਹਨਾਂ ਵਿੱਚ ਜ਼ਿਆਦਾਤਰ ਬੱਚਿਆਂ ਤੋਂ ਕੰਮ ਕਰਵਾਉਂਦੇ ਆ। ਉਹ ਇਸ ਕਰਕੇ ਐਡ ਸਿਆਣਿਆਂ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਬਣਾਈ ਜਾਂਦੀ, ਉੱਥੇ ਕੋਸ਼ਿਸ਼ ਹੁੰਦੀ ਆ ਵੀ ਬੱਚਿਆਂ ਨੂੰ ਪ੍ਰਭਾਵਿਤ ਕਰੋ। ਬੱਚਿਆਂ ਨੂੰ ਇਸੇ ਕਰਕੇ ਮਾਡਲਿੰਗ ਕਰਵਾਈ ਜਾਂਦੀ ਉਹਦੇ ਵਿੱਚ। ਇਸ ਕਰਕੇ ਉਹ ਜਿਹੜੇ ਬੱਚੇ ਆ ਫਿਰ ਦੱਸਦੇ ਆ, ਪੇਰੈਂਟਸ ਨੂੰ ਜਿੱਦ ਕਰਦੇ ਆ। ਹੁਣ ਉਹ ਸਕੂਲ ਜਿਹੜਾ ਐਜੂਕੇਸ਼ਨ ਦੇ ਉੱਤੇ ਇੰਨਾ ਖਰਚਾ ਆ, 24% ਦੇ ਕਰੀਬ ਹੀ ਨਹੀਂ ਆਪਣੇ ਬਜਟ ਦਾ। ਇਹ ਪਹਿਲੀ ਸਰਕਾਰ ਆ ਇੰਡੀਆ ਦੀ ਜਿਨ੍ਹਾਂ ਨੇ ਐਜੂਕੇਸ਼ਨ ਦੇ ਉੱਤੇ ਇੰਨਾ ਜ਼ਿਆਦਾ ਖਰਚ ਕੀਤਾ। ਉਹ ਲੋਕਾਂ ਨੂੰ ਲੱਗਾ ਵੀ ਸਾਡੇ ਜਿਹੜੇ ਬੱਚੇ ਹੁਣ ਗਰੀਬਾਂ ਦੇ ਬੱਚੇ ਸੀ, ਜਿਹੜੇ ਉਹ ਸਟੈਂਡਰਡ ਜਿਹੜਾ ਪ੍ਰਾਈਵੇਟ ਸਕੂਲਾਂ ਵਾਲਾ ਮਿਲ ਗਿਆ, ਉਹਨਾਂ ਨੂੰ ਫਿਰ ਇੱਕ ਤਰ੍ਹਾਂ ਨਾਲ ਲੱਗਾ ਵੀ ਹਾਂ ਇਹ ਕੁਛ ਹੈਗਾ, ਇਹ ਇੱਕ ਪੋਜ਼ਿਟਿਵ ਜਿਹੜੀ ਚੀਜ਼ਾਂ ਸੀ। ਜਾਂ ਮਹੱਲਾ ਕਲੀਨਿਕ, ਬਿਲਕੁਲ। ਇਹਦੇ ਨਾਲ ਨਾਲ ਮੇਰੇ ਖਿਆਲ ਉਹਨਾਂ ਨੇ ਇੱਕ ਹੋਰ ਐਜੂਕੇਸ਼ਨ ਦੇ ਪ੍ਰਤੀ ਇੱਕ ਹੋਰ ਸਟੈਪ ਚੁੱਕਿਆ, ਜਿਹੜਾ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਕੀਤਾ ਸੀਗਾ, ਉਹ ਨਹੀਂ ਵਧਣ ਦਿੱਤੀਆਂ, ਇੱਕ ਸਟੇਬਲ ਕਰਦੀਆਂ, ਉਹ ਵੀ ਲੁੱਟ ਖਸੁੱਟ ਜਿਹੜੀ ਬੰਦ ਕਰਾਈ। ਦੂਜੇ ਪਾਸੇ ਜਿਹੜੀ ਤੁਸੀਂ ਦੱਸਿਆ ਵੀ ਜਿਹੜਾ ਨੈਗੇਟਿਵ ਪ੍ਰਚਾਰ ਕੀਤਾ ਬੀਜੇਪੀ ਨੇ, ਉਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਧਾਰਾ 370 ਉਹ ਤਾਂ ਜੰਮੂ ਕਸ਼ਮੀਰ ਦਾ ਮੁੱਦਾ, ਉਹਨੂੰ ਆਪਾਂ ਦਿੱਲੀ 'ਚ ਕਿੱਦਾਂ ਹੱਲ ਕਰਾਂਗੇ। ਫਿਰ ਟ੍ਰਿਪਲ ਤਲਾਕ ਅਸੀਂ ਜੀ ਕਰ ਦਿੱਤਾ, ਉਹ ਨੋ ਡਾਊਟ ਬਹੁਤ ਸਾਰੀਆਂ ਔਰਤਾਂ ਨੂੰ ਜਿਹੜਾ ਆ ਹੋਇਆ ਹੋਵੇਗਾ। ਪਰ ਨਾਲ ਨਾਲ ਉਹ ਜਿਹੜਾ ਨਾਲ ਹੀ ਲਾਉਂਦੇ ਦਿਸ ਸੀਗੇ ਵੀ ਜਿਹੜਾ ਇਹ ਨਾਗਰਿਕਤਾ ਸੀ, ਇਹ ਕਾਨੂੰਨ ਆ, ਅਮੈਂਡਮੈਂਟ ਐਕਟ ਜਿਹੜਾ ਬਣਾਇਆ, ਉਹਦੇ ਬਾਰੇ ਜਿਹੜੀ ਗੱਲ ਵੀ ਅਸੀਂ ਉਹ ਵੀ ਬਣਾਇਆ। ਉਹ ਲੋਕਾਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ ਵੀ ਇਹਦਾ ਸਾਡੇ ਨਾਲ ਲੈਣ ਦੇਣ ਕੀ ਆ, ਇਹਦਾ ਸਾਡਾ ਮੁੱਦਾ ਹੀ ਹੈ ਨਹੀਂ। ਇਹਦੀ ਬਜਾਏ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਮੋਦੀ ਸਰਕਾਰ ਨੇ। 40 ਜਿਹੜੀਆਂ ਉੱਥੇ ਝੁੱਗੀਆਂ ਝੌਂਪੜੀਆਂ ਦਾ ਇਲਾਕਾ, ਉਹਨਾਂ ਦੇ ਵਿੱਚ ਦੱਸਦੇ ਆ ਵੀ ਕੋਈ 30 ਤੋਂ 40 ਲੱਖ ਦੇ ਕਰੀਬ ਜਨਤਾ ਰਹਿੰਦੀ ਆ। ਉਹ ਪਹਿਲਾਂ ਗੈਰ ਕਾਨੂੰਨੀ ਸੀ ਸਾਰੀਆਂ। ਇਹਨਾਂ ਨੇ ਉਹਨਾਂ ਨੂੰ ਕਾਨੂੰਨ ਦੇ ਵਿੱਚ ਲਿਆਂਦਾ, ਉਹਨਾਂ ਨੂੰ ਕਾਨੂੰਨੀ ਮਾਨਤਾ ਦਿੱਤੀ। ਝੁੱਗੀ ਝੌਂਪੜੀਆਂ ਦੇ ਜਿਹੜੇ ਇਲਾਕੇ ਸੀ, ਇਹਨਾਂ ਨੇ ਕਿਤੇ ਗੱਲ ਹੀ ਨਹੀਂ ਕੀਤੀ। ਉਹ ਜਿੰਨੇ ਵੀ ਇਹਨਾਂ ਦੇ ਪ੍ਰਚਾਰਕ ਦੇਖ ਲਓ, ਉਸੇ ਗੱਲ ਦੇ ਉੱਤੇ ਧਾਰਾ 370, ਕਦੀ ਉਹਨੂੰ ਅੱਤਵਾਦੀ ਕਹਿ ਦਿੱਤਾ, ਕੋਈ ਕਹਿੰਦਾ ਆ ਜੀ ਇਹਨਾਂ ਨੂੰ ਗੋਲੀ ਮਾਰ ਦੋ। ਉਹ ਫਿਰ ਲੋਕਾਂ ਨੂੰ ਲੱਗਾ ਵੀ ਇੱਕ ਪਾਸੇ ਇਹਨਾਂ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਆਮ ਆਦਮੀ ਪਾਰਟੀ ਦੀ, ਕਿਉਂਕਿ ਇਹਨੂੰ ਕੇਜਰੀਵਾਲ ਨੂੰ ਇੱਕ ਐਂਗਰੀ ਯੰਗ ਮੈਨ ਦਾ ਅਹੁਦਾ ਪਿਛਲੀ ਵਾਰ ਦਿੱਤਾ ਸੀ ਜਨਤਾ ਨੇ, ਵੀ ਇਹ ਐਂਗਰੀ ਬਹੁਤ ਛੇਤੀ ਹੋ ਜਾਂਦਾ, ਛੇਤੀ ਆਪਣਾ ਜਿਹੜਾ ਆਪਾ ਖੋ ਲੈਂਦਾ। ਪਰ ਐਤਕੀ ਜਿਹੜਾ ਆ ਇਹਨੇ ਸਿਰਫ ਸਾਰੇ ਜਾਣੀ ਜੋ ਵੀ ਇਹਨਾਂ ਦੀ ਟੀਮ ਸੀ, ਇਹ ਸਿਰਫ ਆਪਣਾ ਜਵਾਬ ਜਿਹੜਾ ਆ ਉਹ ਜੇ ਅਗਰੈਸਿਵ ਹੁੰਦੇ ਸੀ, ਉਹਦਾ ਇਹ ਜਵਾਬ ਜਿਹੜਾ ਇਹ ਕਹਿੰਦੇ ਸੀ ਵੀ ਸਾਡੇ ਕੰਮ ਦੇਖੋ, ਇਹ ਕਾਫੀ ਕੰਟਰੋਲਡ ਤਰੀਕੇ ਨਾਲ, ਬਹੁਤ ਜ਼ਿਆਦਾ ਕੰਟਰੋਲ, ਤੇ ਲੋਕਾਂ ਨੂੰ ਜਿਹੜਾ ਆ ਉਹ ਚੀਜ਼ਾਂ ਵਧੀਆ ਲੱਗੀਆਂ। ਤੁਸੀਂ ਜਿੰਨੀਆਂ ਵੀ ਡਿਬੇਟਸ ਦੇਖ ਲਓ, ਹੁਣ ਜੇ ਦੇਖਿਆ ਜਾਵੇ ਮਨੋਜ ਤਿਵਾੜੀ ਇਹਨਾਂ ਦਾ ਚਿਹਰਾ ਸੀ। ਮਨੋਜ ਤਿਵਾੜੀ ਜਿਹੜਾ ਆ ਉਹਨੂੰ ਹੁਣ ਜੇ ਆਪਾਂ ਦੇਖੀਏ ਕਿ ਉਹਦੀ ਜਿਹੜੀ ਇੱਕ ਨੌਲੇਜ ਆ ਜਾਂ ਆਪਣੇ ਪਰਪੱਕ ਹੋ ਸਕਦਾ ਆਪਣੇ ਉਹ ਫੀਲਡ ਦਾ ਵਧੀਆ ਕਲਾਕਾਰ ਆ, ਪਰ ਜਿਸ ਤਰੀਕੇ ਦਾ ਇਹ ਪ੍ਰਚਾਰਕ ਸੀ ਜਾਂ ਜਿਸ ਹਿਸਾਬ ਦੀ ਇਹਦੇ ਕੋਲ ਨੌਲੇਜ ਸੀ, ਦੂਰਅੰਦੇਸ਼ੀ ਸੀ ਸਿਆਸਤ ਨੂੰ ਲੈ ਕੇ, ਜਿਸ ਹਿਸਾਬ ਨਾਲ ਇਹ ਦੂਰਅੰਦੇਸ਼ੀ ਸੀ, ਉਹ ਨਹੀਂ ਸੀ, ਬਹੁਤ ਵੱਡਾ ਇੱਕ ਡਿਫਰੈਂਸ ਸੀ। ਇਸ ਕਰਕੇ ਉਹ ਵੀ ਇੱਕ ਪ੍ਰਭਾਵ ਵੀ ਸਾਡਾ ਜਿਹੜਾ ਲੀਡਰ ਆ ਉਹ ਆ ਹੋਊਗਾ। ਇਹ ਜਿਹੜੀਆਂ ਚੀਜ਼ਾਂ ਆ ਉਹ ਬਹੁਤ ਪ੍ਰਭਾਵਿਤ ਕਰ ਗਈਆਂ। ਬਿਲਕੁਲ, ਮੇਰੇ ਖਿਆਲ ਇਹੀ ਮੁੱਖ ਕਾਰਨ ਆ ਇਹਨਾਂ ਦੀ ਜਿੱਤ ਦਾ, ਕਿ
ਕਿਉਂਕਿ ਬੀਜੇਪੀ ਕੋਲ ਕੋਈ ਵੀ ਦਿੱਲੀ ਨੂੰ ਲੈ ਕੇ ਕੋਈ ਮੁੱਦੇ ਨਹੀਂ ਸੀ ਜੇ ਜਦ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੇ ਜਿਹੜਾ ਆਪਣਾ 5 ਸਾਲ ਪਿਛਲੇ ਕੰਮ ਕੀਤਾ ਉਹ ਉਹਨਾਂ ਨੇ ਲੋਕਾਂ ਸਾਹਮਣੇ ਰੱਖਿਆ ਕਿ ਤੁਸੀਂ ਕੰਮ ਨੂੰ ਵੇਖ ਕੇ ਵੋਟਾਂ ਪਾਓ, ਜੇ ਤੁਹਾਨੂੰ ਲੱਗਦਾ ਕੰਮ ਕੀਤਾ ਹੈ ਤਾਂ ਤੁਸੀਂ ਵੋਟਾਂ ਪਾਓ। ਮੇਰੇ ਖਿਆਲ ਜਿੱਤਣ ਦਾ ਇਹੀ ਮੇਨ ਕਾਰਨ ਰਿਹਾ ਜੀ। ਬਿਲਕੁਲ। ਸੋ ਦਲਜੀਤ ਜੀ ਜਿਹੜਾ ਅਗਲਾ ਸਵਾਲ ਉਹ ਮੈਂ ਚਾਹੁੰਦਾ ਕਿ ਆਪਾਂ ਆਪ ਤੋਂ ਪਹਿਲਾਂ ਮੈਂ ਇੱਕ ਬੀਜੇਪੀ ਦੇ ਬਾਰੇ ਸਵਾਲ ਪੁੱਛਣਾ ਚਾਹੁੰਦਾ। ਜਿੱਦਾਂ ਆਪਾਂ ਪਹਿਲਾਂ ਵੀ ਦੇਖਿਆ ਕਿ 2022 ਦੀਆਂ ਵੋਟਾਂ ਨੂੰ ਲੈ ਕੇ ਜਿਹੜਾ ਪੰਜਾਬ 'ਚ ਇਲੈਕਸ਼ਨ ਹੋਣ ਜਾ ਰਿਹਾ 2022 ਉਹਨੂੰ ਲੈ ਕੇ ਵੀ ਅਕਾਲੀ ਦਲ ਤੇ ਬੀਜੇਪੀ ਆਪਸ 'ਚ ਪਾਟ ਉਧਾੜ ਹੋਏ ਆ, ਸਮੇਂ-ਸਮੇਂ ਤੇ ਇੱਕ ਦੂਜੇ ਨੂੰ ਅੱਖਾਂ ਵੀ ਵਿਖਾਉਂਦੇ ਰਹੇ ਆ। ਗੱਲ ਆਉਂਦੀ ਰਹੀ ਕਿ ਅਸੀਂ ਸ਼ਾਇਦ 2022 'ਚ ਇਕੱਲੇ ਇਲੈਕਸ਼ਨ ਲੜਨੇ ਆ, ਤੇ ਦਿੱਲੀ 'ਚ ਵੀ ਇਹੀ ਕੁਛ ਹੋਇਆ। ਪਹਿਲਾਂ ਉਹਨਾਂ ਨੇ ਅਕਾਲੀ ਦਲ ਨੇ ਇਹਨਾਂ ਨੂੰ ਸਮਰਥਨ ਸੀਟਾਂ ਮੰਗੀਆਂ ਇਹਨਾਂ ਤੋਂ ਬੀਜੇਪੀ ਤੋਂ, ਪਰ ਜਦੋਂ ਸੀਟਾਂ ਨਹੀਂ ਮਿਲੀਆਂ ਤਾਂ ਫਿਰ ਪਿੱਛੇ ਹਟ ਗਏ, ਬਾਅਦ 'ਚੋਂ ਫਿਰ ਸਮਰਥਨ ਦੇ ਦਿੱਤਾ। ਪਰ ਫਿਰ ਹੁਣ ਤੁਸੀਂ ਜਿਹੜਾ ਹੁਣ ਬੀਜੇਪੀ ਦੀ ਆਹ ਹਾਰ ਹੋਈ ਆ, ਇਸ ਹਾਰ ਦਾ ਤੁਸੀਂ 2022 'ਚ ਇਹਨਾਂ ਦੇ ਗੱਠਜੋੜ ਤੇ ਕੀ ਪ੍ਰਭਾਵ ਦੇਖਦੇ? ਜਿਹੜਾ ਅਕਾਲੀ ਦਲ ਆ ਇਹਨਾਂ ਦਾ 4 ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਆ ਜੀ। ਉਹਨਾਂ ਦੇ ਵਿੱਚ ਹਰੀਨਗਰ, ਸ਼ਾਹਦਰਾ, ਕਾਲਕਾ, ਇਹ ਜਿਹੜੇ ਇਲਾਕੇ ਆ 4 ਸੀਟਾਂ ਇਹਦੇ ਉੱਤੇ ਹਮੇਸ਼ਾ ਯਾਨੀ ਜ਼ਿਆਦਾਤਰ ਜਿਹੜੀ ਸਿੱਖ ਵੋਟ ਜਿਹੜੀ ਆ ਉਹ ਭਾਜਪਾ ਨੂੰ ਜਾਂਦੀ ਆ ਜੀ। ਪਰ ਇਸ ਵਾਰ ਉਹ 4 ਹੀ ਉਮੀਦਵਾਰ ਹਾਰ ਗਏ। ਇਹਦਾ ਕਾਰਨ ਕੀ ਹੋਇਆ ਕਿ ਉਹਨਾਂ ਦੇ ਮਨ ਦੇ ਵਿੱਚ ਭਾਵੇਂ ਉਹਨਾਂ ਨੇ ਸਪੋਰਟ ਵੀ ਕੀਤੀ ਹੋਵੇ, ਕਿਉਂਕਿ ਜਦੋਂ ਬੰਦਾ ਹਾਰ ਜਾਂਦਾ ਆ ਉਹਦੇ ਵਿੱਚ ਫਿਰ ਹਰ ਬੰਦਾ ਸ਼ੱਕ ਦੇ ਘੇਰੇ 'ਚ ਆ ਜਾਂਦਾ। ਇਸ ਕਰਕੇ ਉਹਨਾਂ ਨੇ ਇਸ ਵੇਲੇ ਜਿਹੜਾ ਇਹ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਇਹਨਾਂ ਨੇ ਗੁਪਤ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆ, ਕਿਉਂਕਿ ਪਹਿਲਾਂ ਇਹਨਾਂ ਦੇ ਲੀਡਰ ਆਪ ਕਹਿਣ ਲੱਗ ਗਏ ਸੀ ਵੀ ਅਸੀਂ ਤਾਂ ਜਦੋਂ ਅਜੇ ਗੱਲਬਾਤ ਇਹ ਤਾਂ ਬਾਅਦ ਦੇ ਵਿੱਚ ਚਲੋ ਇਹਨਾਂ ਦਾ ਪੈਚਅਪ ਹੋ ਗਿਆ ਥੋੜਾ ਬਹੁਤਾ ਉੱਪਰਲੇ ਲੀਡਰਾਂ ਦਾ, ਪਰ ਵਰਕਰਾਂ ਦਾ ਪੈਚਅਪ ਨਹੀਂ ਹੋਇਆ। ਵਰਕਰਾਂ ਨੂੰ ਇਹ ਜ਼ਰੂਰ ਸੀ ਵੀ ਸਾਡੇ ਜਿਹੜੇ ਲੀਡਰਾਂ ਨੂੰ ਜਿਹੜੀ ਟਿਕਟ ਨਹੀਂ ਮਿਲੀ। ਹੁਣ ਸਿਰਸਾ ਸਾਹਿਬ ਹੈ ਜਿਹਨਾਂ ਦੀ ਟਿਕਟ ਕੱਟ ਦਿੱਤੀ, ਉਹ ਕੀ ਤੁਹਾਨੂੰ ਲੱਗਦਾ ਵੀ ਉਹ ਆਪਣੇ ਵਿਰੋਧੀ ਉਮੀਦਵਾਰ ਦੀ ਹੈਲਪ ਕਰ ਸਕਦੇ ਆ? ਉਹਨਾਂ ਦੇ ਪ੍ਰਧਾਨ ਆ ਹੁਣ ਇਸ ਵੇਲੇ। ਦੂਜੇ ਪਾਸੇ ਜੀਕੇ ਹੁਣੀ ਉਹਨਾਂ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਆ, ਪਰ ਅਸਲੀ ਫਾਇਦੇ ਦੇ ਵਿੱਚ ਜਿਹੜੇ ਸਰਨਾ ਬ੍ਰਦਰਸ ਰਹਿ ਗਏ, ਕਿਉਂਕਿ ਉਹਨਾਂ ਨੇ ਸਪੋਰਟ ਕਾਂਗਰਸ ਦੇ ਪੱਕੇ ਪਹਿਲਾਂ ਉਹ ਰਹੇ ਆ, ਕਾਂਗਰਸ ਦੀ ਸਪੋਰਟ ਕਰਦੇ ਰਹੇ ਆ। ਐਤਕੀ ਉਹਨਾਂ ਨੇ ਪਾਲਾ ਬਦਲਿਆ ਤੇ ਜਾ ਕੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਦਿੱਤੀ ਆ। ਉਹਦਾ ਸ਼ਾਇਦ ਉਹਨਾਂ ਨੂੰ ਵਧੀਆ ਇੱਕ ਮਤਲਬ ਫਲ ਵੀ ਮਿਲ ਗਿਆ, ਭਾਵੇਂ ਇੱਕ ਲਹਿਰ ਵੀ ਆਮ ਆਦਮੀ ਪਾਰਟੀ ਦੀ, ਪਰ ਉਹਨਾਂ ਨੂੰ ਕ੍ਰੈਡਿਟ ਜ਼ਰੂਰ ਮਿਲ ਜਾਊਗਾ ਵੀ ਇਹਨਾਂ ਨੇ ਜਿਹੜਾ ਆ ਉਹਨਾਂ ਨੂੰ ਹੈਲਪ ਜਿਹੜੀ ਆ ਕੀਤੀ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ 2022 ਦੀਆਂ ਜਿਹੜਾ ਚੋਣਾਂ ਹੋਣੀਆਂ ਅਕਾਲੀ ਦਲ ਦੇ ਨਾਲ ਸਮਝੌਤੇ ਤੇ ਕੋਈ ਅਸਰ ਪੈ ਸਕਦਾ ਜਾਂ ਨਹੀਂ। ਹੁਣ ਤਕਰਾਰ ਤਾਂ ਇਹਨਾਂ ਦੀ ਹੈਗੀ ਆ, ਦੋਨਾਂ ਦੀ ਜਿਹੜੀ ਆ ਜਿੱਦਾਂ ਕਹਿ ਲਓ ਵੀ ਪਜਾਮੇ ਤੇ ਧੋਤੀ ਦੀ ਜਿਹੜੀ ਜਾਰੀ ਆ, ਇਹ ਕਾਫੀ ਇੱਕ ਕਹਿ ਲਓ ਵੀ ਕੋਈ ਬਹੁਤੀ ਵਧੀਆ ਨਹੀਂ ਇਹ ਮੰਨੀ ਜਾਂਦੀ ਪਹਿਲਾਂ ਤੋਂ ਹੀ, ਪਰ ਫਿਰ ਵੀ ਇਹਨਾਂ ਨੂੰ ਨਿਭਾਉਣੀ ਪੈਂਦੀ ਕਿਉਂਕਿ ਇਹਨਾਂ ਕੋਲ ਹੋਰ ਕੋਈ ਆਪਸ਼ਨ ਹੈ ਨਹੀਂ। ਅਕਾਲੀ ਦਲ ਦੇ ਕੋਲ ਵੀ ਪੰਜਾਬ ਦੇ ਵਿੱਚ ਕੋਈ ਆਪਸ਼ਨ ਹੈ ਨਹੀਂ ਤੇ ਭਾਜਪਾ ਨੂੰ ਵੀ ਪਤਾ ਆ ਵੀ ਸਾਡੇ ਕੋਈ ਏਡਾ ਸਟੈਂਡ ਇੱਥੇ ਹੈ ਨਹੀਂ। ਇਸ ਕਰਕੇ ਸਭ ਕੁਝ ਹੋਣ ਦੇ ਬਾਵਜੂਦ ਵੀ ਅਖੀਰ ਦੇ ਉੱਤੇ ਆ ਕੇ ਇਹ ਜਿਹੜਾ ਸਮਝੌਤਾ ਆ ਕਰ ਲੈਂਦੇ ਆ। ਪਰ ਇਸ ਬਾਰੇ ਮੰਨਿਆ ਜਾ ਰਿਹਾ ਵੀ ਐਤਕੀ ਭਾਜਪਾ ਜਿਹੜੀ ਆ ਜ਼ਿਆਦਾ ਸੀਟਾਂ, ਅੱਗੇ ਇਹਨੂੰ 23 ਸੀਟਾਂ ਦਿੰਦੇ ਆ, ਵੀ ਐਤਕੀ ਇਹ ਜ਼ਿਆਦਾ ਸੀਟਾਂ ਦੀ ਮੰਗ ਰੱਖ ਸਕਦੇ। ਪਰ ਉਹ ਹੁਣ 2022 ਤੱਕ ਇਹ ਸਟੈਂਡ ਦੇਖਦੇ ਆ, ਉਹ ਤੇ ਡਿਪੈਂਡ ਕਰਦਾ ਵੀ ਕਿਹੜਾ ਜਿਹੜਾ ਟਕਸਾਲੀ ਗਰੁੱਪ ਕਿੰਨਾ ਕਿ ਜ਼ਿਆਦਾ ਸਟਰੋਂਗ ਹੁੰਦਾ, ਜਾਂ ਜਿਹੜਾ ਬਾਦਲ ਗਰੁੱਪ ਆ ਇਹ ਹੁਣ ਆਪਣੇ ਪੈਰਾਂ ਸਰ ਕਿੰਨਾ ਕੁ ਹੁੰਦਾ ਉਦੋਂ ਤੱਕ। ਇਹ ਤੋਂ ਬਾਅਦ ਸ਼ਾਇਦ ਉਹ ਡਿਸਾਈਡ ਕਰਨਗੇ ਕਿ ਜਿਹੜਾ ਭਾਜਪਾ ਕਿੱਧਰ ਨੂੰ ਜਾਂਦੀ ਆ। ਆਪਾਂ ਜਿੱਦਾਂ 2022 ਦੀ ਗੱਲ ਕੀਤੀ ਆ ਤਾਂ ਮੈਂ ਚਾਹੁੰਦਾ ਕਿ ਇੱਕ ਸਵਾਲ ਆ ਕਿ ਜਿਹੜੇ ਆਪ ਦੀ ਜਿੱਤ ਆ ਹੁਣ ਇਹਦੇ ਨੂੰ ਵੇਖ ਕੇ ਪੰਜਾਬ ਵਾਲੇ ਵੀ ਬਹੁਤ ਪੱਬਾਂ ਭਾਰ ਹੋਏ। ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ, ਤੁਸੀਂ ਇਸ ਜਿੱਤ ਦਾ ਪੰਜਾਬ ਦੇ ਸਿਆਸਤ ਤੇ ਕੀ ਪ੍ਰਭਾਵ ਦੇਖ ਰਹੇ ਹੋ? ਕਿਉਂਕਿ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਆ ਉਹਨਾਂ ਕੋਲ ਹੋਰ ਕੁਝ ਦੱਸਣ ਲਈ ਹੈ ਹੀ ਨਹੀਂ। ਜੇ ਉਹਨਾਂ ਨੂੰ ਜਾ ਕੇ ਪੁੱਛਿਆ ਜਾਵੇ ਵੀ ਤੁਸੀਂ ਕੀ ਕੀਤਾ, ਉਹਨਾਂ ਨੇ ਸਿਰਫ ਜਦੋਂ ਵੀ ਗਿਣਾਉਣੇ ਆ ਉਹਨੀ ਦਿੱਲੀ ਦੇ ਕੰਮੇ ਗਿਣਾ ਸਕਦੇ ਆ। ਪੰਜਾਬ ਦਾ ਕੋਈ ਵੀ ਇਹੋ ਜਿਹਾ ਕੋਈ ਮਾਰਕਾ ਨਹੀਂ ਉਹਨਾਂ ਨੇ ਅਜੇ ਤੱਕ ਮਾਰਿਆ, ਕਿਉਂਕਿ ਵਿਰੋਧੀ ਧਿਰ ਦੇ ਵਿੱਚ ਹੈਗੇ ਆ। ਸੁਖਪਾਲ ਖਹਿਰਾ ਜਦੋਂ ਹੁੰਦਾ ਸੀ ਵਿਰੋਧੀ ਧਿਰ ਦਾ ਲੀਡਰ, ਜਾਂ ਫੂਲਕਾ ਸਾਹਿਬ ਪਹਿਲਾਂ ਹੁੰਦੇ ਸੀ, ਇਹਨਾਂ ਨੇ ਬਹੁਤ ਸਾਰੇ ਜਿਹੜੇ ਇਦਾਂ ਦੇ ਮੁੱਦੇ ਉਠਾਏ ਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਰਹਿੰਦੇ ਸੀ। ਉਹਦੇ ਨਾਲ ਹੁੰਦਾ ਸੀ ਵੀ ਹਾਂ ਵੀ ਇਹ ਕੁਛ ਕਰ ਰਹੇ ਆ ਵਿਧਾਨ ਸਭਾ ਦੇ ਵਿੱਚ। ਪਰ ਜਦੋਂ ਦੇ ਹਰਪਾਲ ਚੀਮਾ ਬਣੇ ਆ, ਉਹ ਲੱਗਦਾ ਆ ਕਿ ਇਹ ਖਿੰਡਰੀ ਪੁੰਡਰੀ ਆ। ਹਰਪਾਲ ਚੀਮਾ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਅਜੇ ਤੱਕ ਚੱਲ ਨਹੀਂ ਪਾਏ। ਉਹ ਤੋਂ ਲੱਗਦਾ ਵੀ ਇਹ ਜਿਹੜੇ ਇੱਕ ਲੀਡਰਾਂ ਦੀ ਭਾਵਨਾ ਜਿਹੜੀ ਇਹਨਾਂ ਨੂੰ ਲੀਡਰਸ਼ਿਪ ਦੀ ਜਿਹੜੀ ਘਾਟ ਆ ਉਹ ਜ਼ਰੂਰ ਹੈਗੀ ਆ। ਇਸ ਵੇਲੇ ਭਗਵੰਤ ਮਾਨ ਨੂੰ ਛੱਡ ਦਈਏ, ਉਹ ਤੋਂ ਬਾਅਦ ਅਗਲਾ ਜਿਹੜਾ ਨੈਕਸਟ ਲੀਡਰ ਆ ਉਹ ਜਿਹੜਾ ਮੈਨੂੰ ਲੱਗਦਾ ਨਹੀਂ ਵੀ ਕਿਸੇ ਨੂੰ ਕੋਈ ਲੱਗਦਾ ਹੋਵੇ ਵੀ ਹਨਾ। ਤੇ ਲੀਡਰ ਕਿਹਨੂੰ ਦੱਸਣਗੇ ਜਿਹੜੇ ਕੰਮ ਆ, ਉਹ ਸਿਰਫ ਇਹੀ ਹੋ ਜਾਂਦਾ ਵੀ ਦਿੱਲੀ ਵਾਲਿਆਂ ਤੇ ਟੇਕ ਜਿਹੜੀ ਆ ਇਹਨਾਂ ਦੀ ਰਹਿ ਜਾਣੀ ਆ ਵੀ ਦਿੱਲੀ ਦੇ ਵਿੱਚ ਅਸੀਂ ਆਹ ਕੰਮ ਕੀਤਾ ਤੇ ਅਸੀਂ ਇੱਥੇ ਵੀ ਇਦਾਂ ਕਰਾਂਗੇ। ਤੇ ਪਰ ਇਹ ਆ ਵੀ
ਇੱਕ ਤਰ੍ਹਾਂ ਦਾ ਇਹਨਾਂ ਦਾ ਵੀ ਇੱਕ ਰੈਫਰੈਂਸ ਜੀ ਬਣ ਗਈ ਆ ਦੱਸਣ ਦੇ ਲਈ ਵੀ ਅਸੀਂ ਉੱਥੇ ਇਦਾਂ ਕੀਤੀ ਆ, ਤੁਸੀਂ ਸਾਨੂੰ ਮੌਕਾ ਜਿਹੜਾ ਦਿਓ। ਪਰ ਮੇਰੇ ਖਿਆਲ ਨਾਲ ਜਿੱਦਾਂ ਦੀ ਦਿੱਲੀ ਦੀ ਜਿੱਤ ਨਾਲ ਹੀ ਇਕੱਲਾ ਸੰਭਵ ਹੋਣਾ ਮੇਰੇ ਖਿਆਲ ਨਾਲ ਕਾਫੀ ਦੂਰ ਦੀ ਗੱਲ ਆ, ਕਿਉਂਕਿ ਪੰਜਾਬ ਦੇ ਮੁੱਦੇ ਹੋਰ ਆ। ਪਰ ਜੇ ਆਪਾਂ ਮੰਨ ਵੀ ਲੈਂਦੇ ਆ ਕਿ ਇਹ 2022 ਦੇ ਵਿੱਚ ਜਿੱਤ ਜਾਂਦੇ ਆ, ਚਲੋ ਇੰਨਾ ਹੀ ਧਮਾਕੇਦਾਰ ਜਿੱਤ ਨਾ ਮੰਨ, ਜੇ ਜਿੱਤ ਵੀ ਜਾਂਦੇ ਆ ਤਾਂ ਜੋ ਨੀਤੀਆਂ ਤਹਿਤ ਇਹ ਦਿੱਲੀ 'ਚ ਕੰਮ ਕਰਦੇ ਆ, ਤੁਹਾਨੂੰ ਕੀ ਲੱਗਦਾ ਕਿ ਪੰਜਾਬ 'ਚੋਂ ਨੀਤੀਆਂ ਅਪਣਾਉਣ 'ਚ ਕਾਮਯਾਬ ਹੋਣਗੇ ਜਾਂ ਅਪਣਾਉਣਗੇ? ਦੇਖੋ ਦਿੱਲੀ ਦੇ ਵਿੱਚ ਹਾਲਾਤ ਕੁਝ ਹੋ ਰਿਹਾ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਸ਼ੀਲਾ ਦੀਕਸ਼ਿਤ 15 ਸਾਲ ਰਾਜ ਕਰਕੇ ਗਈ ਜੀ, ਬਹੁਤ ਵਧੀਆ ਗਵਰਨੈਂਸ ਉਹਨੇ ਦਿੱਤੀ ਜੀ। ਦਿੱਲੀ ਦੇ ਵਿੱਚ ਇਹ ਹੈ ਕਿ ਤੁਹਾਡੇ ਕੋਲ ਰੈਵਨਿਊ ਬਹੁਤ ਇਕੱਠਾ ਹੁੰਦਾ ਜੀ, ਰੈਵਨਿਊ ਬਹੁਤ ਜ਼ਿਆਦਾ, ਇੱਕ ਕੈਪੀਟਲ ਤੁਹਾਡੀ ਸਟੇਟ ਹੈਗੀ ਆ ਉਹ, ਤੇ ਉੱਥੇ ਜਿਹੜਾ ਆ ਸੌਖਾ ਆ ਥੋੜਾ ਜਿਹਾ ਰਾਜ ਕਰਨਾ। ਪਰ ਦੂਜੇ ਪਾਸੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਬਹੁਤ ਮਾੜੇ ਆ ਜੀ। ਤੁਸੀਂ ਜੇ ਹੁਣ ਕਹਿ ਲਓ ਵੀ ਇਹ 24% ਜਿਹੜਾ ਹੈ ਐਜੂਕੇਸ਼ਨ ਸੈਕਟਰ ਦੇ ਵਿੱਚ ਬਜਟ ਦਾ ਰੱਖਦੇ ਆ ਤੇ ਪੰਜਾਬ ਦਾ 2 ਤੋਂ 3% ਆ। ਹੁਣ ਉਹ 24% ਤੱਕ ਲੈ ਜਾਣਾ ਉਹ ਖਾਲਾ ਜੀ ਦਾ ਬਾੜਾ ਨਹੀਂ, ਜਦੋਂ ਤੁਹਾਡੇ ਉੱਤੇ 80,000 ਕਰੋੜ ਤੋਂ ਜ਼ਿਆਦਾ ਦਾ ਕਰਜ਼ਾ। ਹੁਣ ਇੰਨਾ ਜ਼ਿਆਦਾ ਕਰਜ਼ਾ ਇਹਦੇ ਵਿੱਚ ਇਹ ਦੱਸਦੇ ਆ ਵੀ 63% ਦੀ ਜਿਹੜੀ ਟੋਟਲ ਅਮਾਊਂਟ ਆ ਉਹ ਸਿਰਫ ਜਿਹੜਾ ਆ ਕਰਜ਼ੇ ਦੀ ਕਿਸ਼ਤ ਲਾਉਣ ਦੇ ਵਿੱਚ ਚਲੇ ਜਾਂਦਾ। ਤੁਸੀਂ ਰੈਵਨਿਊ ਕਿੱਥੋਂ ਇਕੱਠਾ ਕਰ ਲਓਗੇ? ਹਰ ਸਾਲ ਜਿਹੜਾ ਆ ਇਹ ਜਿਹੜਾ ਘਾਟਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ। ਇਸੇ ਕਰਕੇ ਜਿਹੜੀਆਂ ਸਕੀਮਾਂ ਆ ਉਹ ਕਾਂਗਰਸ ਸਰਕਾਰ ਜਿਹੜੀ ਆ ਉਹ ਚਲਾ ਨਹੀਂ ਪਾ ਰਹੀ, ਸਾਰੀਆਂ ਸਕੀਮਾਂ ਜਿਹੜੀਆਂ ਬੰਦ ਹੋਈਆਂ ਪਈਆਂ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਰੈਵਨਿਊ ਕਿੱਧਰੋਂ ਇਕੱਠਾ ਕੀਤਾ ਜਾਵੇ। ਹੁਣ ਕਾਂਗਰਸ ਸਰਕਾਰ ਆਈ ਤਾਂ ਇਹ ਸੀ ਕਿ ਅਸੀਂ ਜਿਹੜੀਆਂ ਲੋਕ ਲੁਭਾਵਣੀਆਂ ਨੀਤੀਆਂ ਜਿਹੜੀਆਂ ਕਰਾਂਗੇ, ਜਿੱਦਾਂ ਹੁਣ ਦਿੱਲੀ ਸਰਕਾਰ ਨੇ ਵੀ ਇਹ ਕੀਤਾ ਵੀ ਅਸੀਂ ਫ੍ਰੀ ਬਿਜਲੀ ਦਿੱਤੀ ਆ, ਫਿਰ ਅਸੀਂ ਫ੍ਰੀ ਪਾਣੀ ਦਿੱਤਾ ਆ, ਅਸੀਂ ਟਰਾਂਸਪੋਰਟੇਸ਼ਨ ਜਿਹੜੀ ਫ੍ਰੀ ਕਰ ਦਿੱਤੀ ਆ। ਪਰ ਪੰਜਾਬ ਵਿੱਚ ਇਹ ਸੰਭਵ ਨਹੀਂ, ਪੰਜਾਬ ਵਿੱਚ ਇਹ ਬਹੁਤ ਹੁਣ ਔਖਾ ਆ ਕਿਉਂਕਿ ਤੁਹਾਨੂੰ ਤਾਂ ਫਿਕਰ ਇਸ ਗੱਲ ਦਾ ਆ ਕਿ ਤੁਸੀਂ ਕਰਜ਼ਾ ਕਿੱਦਾਂ ਲਾਉਣਾ। ਇਸ ਕਰਕੇ ਉਹ ਜਿਹੜੀਆਂ ਦਿੱਲੀ ਵਾਲੀਆਂ ਨੀਤੀਆਂ ਆ ਉਹ ਪੰਜਾਬ ਵਿੱਚ ਨਹੀਂ ਚੱਲਣੀਆਂ। ਜੇ ਸਰਕਾਰ ਬਣਾ ਵੀ ਜਾਂਦੇ ਆ ਤੇ ਉਹ ਫੇਲ ਸਰਕਾਰ ਹੀ ਇੱਕ ਤਰ੍ਹਾਂ ਨਾਲ ਹੋ ਜਾਣੀ ਆ ਕਿਉਂਕਿ ਕਾਫੀ ਜਿਹੜਾ ਆ ਕਿਉਂਕਿ ਗ੍ਰਾਫ ਕੈਪਟਨ ਸਰਕਾਰ ਦਾ ਵੀ ਕਾਫੀ ਗਿਰਿਆ ਆ। ਪਰ ਇਹ ਆ ਕਿ ਲੋਕੀ ਜਿਤਾ ਸਕਦੇ ਆ, ਇਹਨਾਂ ਨੂੰ ਜਿਤਾਉਣ ਦਾ ਕਾਰਨ ਉਹਦਾ ਇੱਕ ਹੀ ਹੋ ਸਕਦਾ ਵੀ ਉਹਨਾਂ ਨੇ ਅਕਾਲੀ ਵੀ ਪਰਖ ਲਏ ਲੋਕਾਂ ਨੇ ਤੇ ਕਾਂਗਰਸੀ ਵੀ ਪਰਖ ਲਏ। ਹੁਣ ਉਹਨਾਂ ਕੋਲ ਇੱਕ ਹੀ ਆਪਸ਼ਨ ਹੈ, ਉਹ ਥਰਡ ਜਿਹੜਾ ਇੱਕ ਫਰੰਟ ਲੱਭਦੇ ਆ। ਪਰ ਥਰਡ ਫਰੰਟ ਦਾ ਵਿਸ਼ਵਾਸ ਕਿੰਨਾ ਕੁ ਕਰਦੇ ਆ? ਜਿੱਦਾਂ ਇਹਨਾਂ ਨੇ ਪਿਛਲੀ ਦੇਖਿਆ ਵੀ ਇੰਨੇ ਜਿੱਤੇ ਆ ਉਹਦੇ ਵਿੱਚੋਂ ਕਿੰਨੇ ਹੁਣ ਬੰਦੇ ਰਹਿ ਗਏ ਆ ਜਾਂ ਉਹ ਕਿਹੋ ਜਿਹਾ ਕੰਮ ਕਰਦੇ ਆ, ਇਹ ਬਹੁਤ ਵੱਡੀ ਇੱਕ ਗੱਲ ਹੈਗੀ ਆ ਕਿਉਂਕਿ ਪਹਿਲਾਂ ਜਿਹੜੇ 4 ਲੋਕ ਸਭਾ ਦੇ ਮੈਂਬਰ ਜਿੱਤੇ ਸੀ ਉਸ ਤੋਂ ਬਾਅਦ ਹੁਣ ਇੱਕ ਰਹਿ ਗਿਆ ਤੇ ਘਟਦਾ ਰਿਹਾ ਆ ਆਧਾਰ। ਫਿਰ ਉਸ ਤੋਂ ਬਾਅਦ ਉਪ ਚੋਣਾਂ ਵੀ ਇਹਨਾਂ ਨੇ ਆਪਣੀਆਂ ਜ਼ਮਾਨਤਾਂ ਹੀ ਸਾਰੇ ਕੀਤੀਆਂ, ਜ਼ਬਤ ਹੋਈਆਂ। ਇਸ ਕਰਕੇ ਹੁਣ ਇਸ ਗੱਲ ਦੇ ਉੱਤੇ ਡਿਪੈਂਡ ਕਰਦਾ ਆ ਕਿ ਤੁਸੀਂ ਕਿੰਨਾ ਕੰਮ ਕਰਦੇ ਆ ਜਾਂ ਲੋਕੀ ਕੀ ਸੋਚਦੇ ਆ ਵੀ ਸਾਨੂੰ ਇਹਨਾਂ ਨੂੰ ਜਿਤਾਉਣਾ ਚਾਹੀਦਾ ਕਿ ਨਹੀਂ ਜਿਤਾਉਣਾ ਚਾਹੀਦਾ, ਇਹ ਦੇਖਦੇ ਆ 2022। ਜਿੱਦਾਂ ਦਲਜੀਤ ਜੀ ਤੁਸੀਂ ਥਰਡ ਫਰੰਟ ਦੀ ਗੱਲ ਕੀਤੀ ਤਾਂ ਪਰ ਥਰਡ ਫਰੰਟ ਬਣਨਾ ਕਿੰਨਾ ਸੰਭਵ ਲੱਗਦਾ? ਕਿਉਂਕਿ ਜਿੰਨੇ ਵੀ ਸਾਡੇ ਲੀਡਰ ਆ, ਸੁਖਪਾਲ ਸਿੰਘ ਖਹਿਰਾ ਹੋਣਾ ਦੀ ਗੱਲ ਲਾ ਲਓ ਜਾਂ ਸਿਮਰਜੀਤ ਸਿੰਘ ਬੈਂਸ ਜਾਂ ਧਰਮਵੀਰ ਗਾਂਧੀ, ਇਹ ਆਪਸ 'ਚ ਮਤਲਬ ਇਕੱਠੇ ਹੋ ਕੇ ਵੀ ਇਕੱਠੇ ਨਹੀਂ ਆ ਜਾਂ ਇਹ ਪਹਿਲੋਂ ਆਪ 'ਚ ਸੀਗੇ, ਸੁਖਪਾਲ ਸਿੰਘ ਖਹਿਰਾ ਹੋਣੀ ਉੱਥੋਂ ਵੀ ਨਿਕਲ ਗਏ, ਤਾਂ ਤੁਹਾਨੂੰ ਕਿੰਨਾ ਕੁ ਸੰਭਵ ਲੱਗਦਾ ਕਿ ਇਹ ਤੀਸਰਾ ਬਦਲ ਕੀ ਪੰਜਾਬ ਦੇ ਲੋਕਾਂ ਨੂੰ ਦੇਣ 'ਚ ਕਿੰਨਾ ਕੁ ਸੰਭਵ ਹੋਣਗੇ? ਅਸਲ ਵਿੱਚ ਇਹ ਆ ਕਿ ਇਹਨਾਂ ਦਾ ਸਰਬ ਪ੍ਰਵਾਨਿਤ ਲੀਡਰ ਕੌਣ ਹੋਵੇ ਜੀ, ਇਹ ਸਭ ਤੋਂ ਵੱਡਾ ਮੁੱਦਾ ਰੌਲਾ ਜੀ। ਜਦੋਂ ਹੁਣ ਆਮ ਆਦਮੀ ਪਾਰਟੀ ਵੀ ਇਸੇ ਗੱਲ ਦੇ ਨਾਲ ਜੂਝ ਰਹੀ ਆ, ਜੋ ਦਿੱਲੀ ਦੇ ਵਿੱਚ ਭਾਜਪਾ ਦਾ ਫੇਲ ਹੋਣ ਦਾ ਕਾਰਨ ਜਾਂ ਕਾਂਗਰਸ ਦਾ ਫੇਲ ਹੋਣ ਦਾ ਕਾਰਨ ਇਹੀ ਆ ਕਿ ਉਹਨਾਂ ਕੋਲ ਉਹ ਚਿਹਰਾ ਹੈ ਨਹੀਂ ਜਿਹੜਾ ਕਿ ਅਗਵਾਈ ਦੇ ਸਕੇ। ਹੁਣ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਹੈਗੇ ਆ ਵੀ ਭਗਵੰਤ ਮਾਨ ਤੋਂ ਬਗੈਰ ਹੋਰ ਆਮ ਆਦਮੀ ਪਾਰਟੀ ਕੋਲ ਚਿਹਰਾ ਨਹੀਂ। ਹੁਣ ਥਰਡ ਫਰੰਟ ਦੇ ਵਿੱਚ ਕਿਹੜਾ ਚਿਹਰਾ ਆ? ਸੁਖਪਾਲ ਖਹਿਰਾ ਆ, ਪਰ ਇਹ ਅਗਰੈਸਿਵ ਬਹੁਤ ਛੇਤੀ ਹੋ ਜਾਂਦਾ, ਲੋਕਾਂ ਨੂੰ ਨਾਲ ਲੈ ਕੇ ਬਹੁਤੀ ਦੇਰ ਤੱਕ ਚੱਲ ਨਹੀਂ ਸਕਦੇ। ਬੰਦਾ ਇਮਾਨਦਾਰ ਆ, ਕੰਮ ਵੀ ਕਰਦਾ ਆ। ਫਿਰ ਢੀਂਡਸੇ ਆ, ਢੀਂਡਸਿਆਂ ਦੇ ਨਾਲ ਉਹਨਾਂ ਦੀ ਅਗਵਾਈ ਟਕਸਾਲੀ ਤਾਂ ਕਬੂਲ ਲੈਣਗੇ ਪਰ ਖਹਿਰਾ ਸ਼ਾਇਦ ਨਾ ਕਬੂਲੇ। ਤੇ ਸਭ ਤੋਂ ਵੱਡੀ ਟੇਕ ਜਿਹੜੀ ਇੱਕ ਹੈਗੀ ਆ ਜਿਹਨੂੰ ਮੰਨ ਸਕਦੇ ਆ, ਉਹ ਟੇਕ ਹੈਗੀ ਆ ਨਵਜੋਤ ਸਿੱਧੂ ਤੇ। ਹੁਣ ਉਹ ਭਾਵੇਂ ਗਿਆ ਨਹੀਂ ਉੱਥੇ ਦਿੱਲੀ ਦੇ ਵਿੱਚ, ਉਹਨੇ ਪ੍ਰਚਾਰ ਨਹੀਂ ਕੀਤਾ, ਸਟਾਰ ਲਿਸਟ ਦੇ ਵਿੱਚ ਸੀ ਕਾਂਗਰਸ ਦੀ, ਉਹ ਵੀ ਉੱਥੇ ਕਾਂਗਰਸੀ ਵੈਸੇ ਤਾਂ ਚਾਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਵੀ ਜੇ ਇਹ ਕਿਤੇ ਕਰ ਦਿੰਦਾ ਭਾਵੇਂ ਇੱਕ ਸਪੀਚ ਦੇ ਆਂਦਾ ਉੱਥੇ, ਉਹਨਾਂ ਨੇ ਸਾਰੀ ਹਾਰ ਦਾ ਠੀਕਰਾ ਇਹਦੇ ਸਿਰ ਭੰਨਣਾ ਹੈ। ਇਹ ਵੀ ਬੜੀ ਸਮਝਦਾਰੀ ਤੋਂ ਕੰਮ ਲੈ ਗਿਆ ਤੇ ਉੱਥੇ ਗਿਆ ਨਹੀਂ। ਤੇ ਹੁਣ ਇਹ ਜੇ ਇੱਧਰ ਆਉਂਦਾ ਕਿਸੇ ਕੋਈ ਫਰੰਟ ਇਹਦੀ ਅਗਵਾਈ ਦੇ ਵਿੱਚ ਬਣਦਾ ਫਿਰ ਉਹਦੀ ਸ਼ਾਇਦ ਸੰਭਾਵਨਾ ਜਿਹੜੀ ਹੈ ਜ਼ਿਆਦਾ ਵੱਧ ਸਕਦੀ ਆ, ਅਦਰਵਾਈਜ਼ ਥੋੜਾ ਜਿਹਾ ਔਖਾ।
ਬਿਲਕੁਲ, ਕਿਉਂਕਿ ਮੇਰੇ ਖਿਆਲ ਹਰ ਪਾਰਟੀ ਜਾਂ ਹਰ ਫਰੰਟ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕੈਸ਼ ਕਰਨ 'ਚ ਲੱਗਾ ਆ। ਜੀ। ਹਰ ਕੋਈ ਬੁਲਾ ਰਿਹਾ ਕਿ ਸਾਡੇ ਵੱਲ ਆਓ ਤੇ ਚੀਫ ਮਿਨਿਸਟਰ ਤੁਹਾਨੂੰ ਬਣਾਵਾਂਗੇ। ਜੀ। ਪਰ ਇਹ ਅਜੇ ਤੱਕ ਤਾਂ ਸੰਭਵ ਨਹੀਂ ਲੱਗ ਰਿਹਾ 2022 ਨੂੰ ਜਿਸ ਹਿਸਾਬ ਨਾਲ ਇਹਨਾਂ ਦੀ ਨੀਤੀਆਂ ਲੱਗ ਰਹੀਆਂ ਆ। ਜੀ। ਚਲੋ ਦੇਖਦੇ ਹਾਂ 2022 'ਚ ਕੀ ਬਣਦਾ। ਸੋ ਦਲਜੀਤ ਜੀ, ਜਿਹੜਾ ਤੁਸੀਂ ਕਰਜ਼ੇ ਦੀ ਗੱਲ ਕੀਤੀ, ਆਪਾਂ ਫਿਰ ਉਧਰ ਵੱਲ ਮੁੜਦੇ ਹਾਂ ਕਿ ਮੈਂ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਕਿਸੇ ਵੇਲੇ ਇੰਨਾ ਖੁਸ਼ਹਾਲ ਸੂਬਾ ਹੁੰਦਾ ਸੀ ਜਿਸ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਤੱਕ ਲਿਆਂਦੀ, ਤੇ ਇੰਨਾ ਖੁਸ਼ਹਾਲ ਸੂਬੇ ਨੂੰ ਅੱਜ ਦੇ ਦਿਨਾਂ 'ਚ ਉਹ ਜਿੱਦਾਂ ਖਤਮ ਹੋਣ ਦੀ ਕਗਾਰ ਤੇ ਖੜਾ ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਆਹ ਨਿਘਾਰ ਆਇਆ, ਇਹਦੇ ਵਿੱਚ ਪਿੱਛੇ ਤੁਸੀਂ ਕੀ ਕਾਰਨ, ਜਿੱਦਾਂ ਤੁਸੀਂ ਦੱਸਿਆ ਕਿ ਲੱਖਾਂ ਕਰੋੜਾਂ ਦਾ ਕਰਜ਼ਾ ਹੈ ਪੰਜਾਬ ਤੇ, ਸਿਰਫ ਉਹਨੂੰ ਤਾਂ ਇਹੀ ਫਿਕਰ ਆ ਕਿ ਕਰਜ਼ਾ ਲਾਉਣਾ ਕਿੱਦਾਂ ਹੈ, ਪਰ ਇਸ ਨਿਘਾਰ ਦੇ ਕਾਰਨ ਕੀ ਲੱਗਦੇ ਤੁਹਾਨੂੰ? ਹਰ ਵਿਅਕਤੀ ਦੇ ਉੱਤੇ 5 ਤੋਂ 6,000 ਦੇ ਕਰੀਬ ਕਰਜ਼ਾ ਹਰ ਬੰਦੇ ਦੇ ਉੱਤੇ। ਹੁਣ ਇਹ ਆ ਕਿ ਕੋਈ 80,000 ਤੋਂ ਉੱਤੇ ਦਾ ਕਰਜ਼ਾ, ਜਿਹੜੀ ਰਿਪੋਰਟ 2017-18 ਦੇ ਵਿੱਚ ਕੈਗ ਦੀ ਰਿਪੋਰਟ ਆ, ਆਪਾਂ ਉਸ ਰਿਪੋਰਟ ਦੇ ਉੱਤੇ ਚੱਲਦੇ ਆ ਕਿ ਪੰਜਾਬ ਦੇ ਉੱਤੇ ਇੰਨਾ ਕਰਜ਼ਾ ਆ। ਉਹਦੇ ਵਿੱਚੋਂ 37,000 ਕਰੋੜ ਦਾ ਜਿਹੜਾ ਕਰਜ਼ਾ ਆ ਉਹ ਉਸ ਵੇਲੇ ਦਾ ਜਦੋਂ ਆਪਣੇ ਅੱਤਵਾਦ ਦਾ ਦੌਰ ਸੀ, ਉਹ ਆਪਾਂ 1984 ਤੋਂ ਰੱਖ ਲਈਏ 1992 ਤੱਕ। ਉਹਦੇ ਵਿੱਚ ਕੀ ਹੋਇਆ ਕਿ CRP ਲੱਗੀ ਰਹੀ ਸਾਡੇ ਪੰਜਾਬ ਦੇ ਵਿੱਚ। ਸਾਡੇ ਦੋਸਤਾਂ ਨੂੰ ਪਤਾ ਹੋਣਾ ਕਿ CRP ਜਿਹੜੀ ਸੈਂਟਰ ਦੇ ਮਹਿਕਮੇ ਦੇ ਅੰਡਰ ਹੈਗੀ, ਸੈਂਟਰ ਗਵਰਨਮੈਂਟ ਦੇ ਅੰਡਰ ਹੈਗੀ ਆ। ਜਦੋਂ CRP ਦੀ ਕੋਈ ਵੀ ਕੰਪਨੀ ਆਉਂਦੀ ਆ, ਉਹ ਜਦੋਂ ਚੱਲਦੀ ਆ, ਉਹਦੇ ਖਾਣ ਪੀਣ ਦਾ ਖਰਚ, ਉਹਦੇ ਰਹਿਣ ਦਾ ਖਰਚ, ਉਹਨਾਂ ਦੀਆਂ ਤਨਖਾਹਾਂ ਉਸ ਸਟੇਟ ਨੂੰ ਦੇਣੀਆਂ ਪੈਂਦੀਆਂ ਆ, ਜਿਸ ਸਟੇਟ ਦੇ ਵਿੱਚ ਉਹਨਾਂ ਨੇ ਜਾਣਾ, ਜਿੱਥੇ ਜਾ ਕੇ ਕੰਮ ਕਰਨਾ। ਹੁਣ ਜਿਹੜੀ CRPF ਇੰਨਾ ਚੱਲ ਰਹੀ ਆ, ਫਿਰ ਜਿੰਨੇ ਸੈਂਟਰ ਚਾਹੀਦਾ ਤਾਂ ਇਹ ਸੀ, ਕਿਉਂਕਿ ਇਹ ਸਮੱਸਿਆ ਪੰਜਾਬ ਦੀ ਇਕੱਲੇ ਦੀ ਥੋੜੀ ਸੀ, ਇੱਕ ਬਾਰਡਰ ਸਟੇਟ ਆ, ਪਾਕਿਸਤਾਨ ਦੀ ਸਿੱਧੀ ਵਿੱਚ ਦਖਲਅੰਦਾਜ਼ੀ ਸੀ, ਪਾਕਿਸਤਾਨ ਸਿੱਧੀ ਹੈਲਪ ਕਰ ਰਿਹਾ ਸੀ। ਚਾਹੀਦਾ ਤਾਂ ਇਹ ਸੀ ਵੀ ਇਹਨੂੰ ਫੈਡਰਲ ਗਵਰਨਮੈਂਟ ਆਪਣੇ ਫੈਡਰਲ ਫੰਡ ਦੇ ਵਿੱਚੋਂ ਜਿਹੜਾ ਘਰ ਦੀ ਡੀਲ, ਪਰ ਇਦਾਂ ਨਹੀਂ ਕੀਤਾ ਉਹਨਾਂ ਨੇ, ਕਿਉਂਕਿ ਉਹਨਾਂ ਦੀ ਮਨਸ਼ਾ ਵੀ ਇਹੀ ਸੀ ਵੀ ਇਹ ਜ਼ਿਆਦਾ ਸਟੇਟ ਜਿਹੜੀ ਆ ਰਿਚ ਆ, ਇਹਦੇ ਕਰਕੇ ਜਿਹੜੀ ਬਗਾਵਤ ਆ ਇੱਥੇ ਛੇਤੀ ਹੋ ਜਾਂਦੀ ਆ, ਲੋਕਾਂ ਦੇ ਕੋਲ ਸਾਧਨ ਜਿਹੜੇ ਹੈਗੇ ਆ ਬਾਕੀ ਸਟੇਟਾਂ ਦੇ ਨਾਲੋਂ ਜਿਹੜਾ ਇਨਫਰਾਸਟ੍ਰਕਚਰ ਜੇ ਆਪਾਂ ਦੇਖ ਲਈਏ ਉਹ ਬਹੁਤ ਵਧੀਆ ਆ। ਪਰ ਜਦੋਂ ਗੱਲ ਹੁਣ ਉਹਨਾਂ ਨੇ ਦੇਖ ਲਈ ਵੀ ਇਹ ਸਟੇਟ ਦੇ ਉੱਤੇ ਸਾਰਾ ਜਿਹੜਾ ਆ ਕਰਜ਼ਾ ਜਿਹੜਾ ਪਾ ਦੋ, 37,000 ਕਰੋੜ ਦੇ ਕਰੀਬ ਉਹ ਜਿਹੜਾ ਕਰਜ਼ਾ ਆ ਉਹ ਬਣ ਗਿਆ। ਉਹਦੀਆਂ ਕਿਸ਼ਤਾਂ ਲਾਉਂਦੇ ਹੀ ਫਿਰ ਚੜ ਗਿਆ ਇੰਨਾ ਜ਼ਿਆਦਾ ਕਰਜ਼ਾ। ਫਿਰ ਜਿਹੜੀਆਂ ਪੈਨਸ਼ਨਾਂ, ਫਿਰ ਬੁਢਾਪਾ ਪੈਨਸ਼ਨਾਂ, ਫਿਰ ਆ ਬਿਜਲੀ ਫ੍ਰੀ ਜਿਹੜੀ ਕੀਤੀ ਹੋਈ ਆ ਕਿਸਾਨੀ ਦੀ, ਫਿਰ ਜਿਹੜੀਆਂ ਤਨਖਾਹਾਂ ਆ 50% ਤੱਕ ਤਾਂ ਇਹੀ ਬਣ ਜਾਂਦੀਆਂ, ਤੇ ਕਈ ਲੋਕ ਦੱਸਦੇ ਆ ਵੀ 63% ਤੱਕ ਇਹਨਾਂ ਦਾ ਜਿਹੜਾ ਰੈਵਨਿਊ ਆ ਇਧਰਲੇ ਪਾਸੇ ਖਰਚੇ ਜਾਂਦਾ, ਜਦ ਕਿ ਸੇਮ ਜਿਹੜਾ ਆਪਣੇ ਗੁਆਂਢੀ ਸੂਬਾ ਹੈਗਾ ਆ ਹਰਿਆਣਾ, ਉਹਨਾਂ ਦਾ 37% ਆ। ਹੁਣ ਉਹ ਜਿਹੜੇ ਜੇ ਦਾ ਸਕੀਮਾਂ ਉਹ ਬੰਦ ਕਰਦੇ ਆ, ਫਿਰ ਲੋਕੀ ਗੁੱਸੇ ਹੁੰਦੇ ਆ, ਪਰ ਉਹ ਜਿਹੜਾ ਕਰਜ਼ਾ ਆ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਕਰਜ਼ਾ ਦਿਨ ਪਰ ਦਿਨ ਜਿਹੜਾ ਆ ਹੋਰ ਵੱਧਦਾ ਜਾ ਰਿਹਾ। ਇਹ ਦੱਸਦੇ ਆ ਵੀ 5 ਸਾਲਾਂ ਦੇ ਵਿੱਚ 23,000 ਕਰੋੜ ਉਸ ਕੈਗ ਰਿਪੋਰਟ ਨੇ ਕਿਹਾ ਵੀ ਹੋਰ ਵੱਧ ਜਾਣਾ ਆ, ਤੇ ਇਸ ਕਰਕੇ ਬੜੇ ਗੰਭੀਰ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ। ਪਰ ਲੋਕਾਂ ਨੂੰ ਇਹ ਆ ਕਿ ਸਾਨੂੰ ਜਿਹੜੀਆਂ ਲੋਕ ਲੁਭਾਵਣੀਆਂ ਸਕੀਮਾਂ ਦਿੱਤੀਆਂ ਜਾਣ, ਕਿਉਂਕਿ ਪਹਿਲਾਂ ਜਿਹੜੀਆਂ ਸਕੀਮਾਂ ਬਹੁਤ ਚੱਲੀਆਂ, ਆਟਾ ਦਾਲ ਸਕੀਮ ਚੱਲੀ, ਫਿਰ ਸ਼ਗਨ ਸਕੀਮਾਂ ਜਿਹੜੀਆਂ ਚੱਲੀਆਂ, ਉਹਦੇ ਨਾਲ ਹੋਰ ਵੀ ਜ਼ਿਆਦਾ ਕਰਜ਼ਾਈ ਜਿਹੜਾ ਹੋਇਆ। ਤੇ ਹੁਣ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਲਈ ਹੁਣ ਇਹ ਬਹੁਤ ਜਿਹੜਾ ਔਖਾ ਆ ਹੋ ਗਿਆ। ਭਾਵੇਂ ਇੰਦਰ ਕੁਮਾਰ ਗੁਜਰਾਲ ਨੇ ਇੱਕ ਵਾਰੀ, ਮੈਂ ਵੀ ਉੱਥੇ ਜਲੰਧਰ ਗਿਆ ਸੀ, ਬਾਦਲ ਸਾਹਿਬ ਵੀ ਉਦੋਂ ਹੈਗੇ ਸੀ ਚੀਫ ਮਿਨਿਸਟਰ, ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜਾ ਕਰਜ਼ਾ ਆ ਮਾਫ ਕਰ ਦਿੱਤਾ। ਕਰਜ਼ਾ ਜਾਨੀ ਕਿਹਾ ਗਿਆ ਸੀ ਵੀ ਇਹਨਾਂ ਨੇ ਕਰਜ਼ਾ ਮਾਫ ਕਰਤਾ, ਉਹਨੇ ਕੀਤਾ ਵੀ, ਜਾਨੀ ਉਹਨਾਂ ਨੇ ਕਰ ਦਿੱਤਾ ਸੀ। ਉਸ ਤੋਂ ਬਾਅਦ ਵੀ ਕੁਝ ਦੱਸਦੇ ਆ ਵੀ ਸਾਰਾ ਨਹੀਂ ਕੀਤਾ, ਕੁਝ ਰਹਿ ਗਿਆ। ਪਰ ਉਹ ਜਿਹੜਾ ਆ ਜਿਹੜੀ ਕੈਗ ਦੀ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਜਿਹੜਾ ਫੇਰ ਜਿਹੜਾ ਖੜਾ ਆ, ਤੇ ਇਹ ਜਿਹੜੀ ਬੜੀ ਇੱਕ ਚਿੰਤਾਜਨਕ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ। ਕਹਿ ਸਕਦੇ ਹਾਂ ਕਿ ਪੰਜਾਬ ਦਾ ਰੱਬ ਹੀ ਰੱਖਾ ਹੈ, ਕਹਿ ਸਕਦੇ ਆ। ਸੋ ਦਲਜੀਤ ਜੀ, ਇਹਨਾਂ ਸਾਰੀਆਂ ਗੱਲਾਂ ਨਾਲ ਵੇਲਾ ਹੋ ਚੁੱਕਿਆ ਜਾਣ ਦਾ, ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਹਫਤੇ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।